हाँ जी, इंडोज टीवी देख रहे सारे दर्शकों का स्वागत करते हैं। अज जिवें कि सानू पता ही है कि केंद्र सरकार की किसान जथेबंदियां नाल जिहड़ी मीटिंग हुई है, उस मीटिंग बारे भारतीय किसान यूनियन मानसा के प्रधान भोग सिंह साडे नाल मौजूद ने, उन्हां नाल गलबात करते हैं। हाँ जी प्रधान जी, स्वागत है जी इंडोज टीवी ते। धन्यवाद जी। प्रधान जी, अज मीटिंग किस तरह रही? इस मीटिंग दे विच किद्दां दा रवैया सी ते की गलबात हुई है, थोड़ी जानकारी दिओ जी। देखो, मीटिंग बहुत वधिया माहौल दे विच शुरू हुई जी पर तोमर जी ने वैलकम करने तो बाद ये गल साफ कर दी कि जिहड़ा बहुत सारे जिहड़े लोग है कानूनां दे हक च ने, जी ਅਸੀਂ ये सारा राबता कायम किया। इस करके जिहड़े देश के हितां नूं ध्यान च रखदे होए जिहड़े कानून आ रद्द नहीं किए जा सकते। रद्द करने संभव नहीं। ਉਹਨਾਂ ਵੱਲੋਂ ਦੋ ਟੁੱਕ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਕੀਤੇ ਜਾ ਸਕਦੇ। हाँ, संभव नहीं है उन्होंने कहा जी जी ते इस ते किसान साथियों ने इतराज जाहिर किया कि तुसीं जिहड़ा पिछली मीटिंग च विश्वास दिता सी जी उस तो तुसीं पिछे हट गए हो। जी ਤਾਂ ਉਸ ਤੇ ਤੋਮਰ ਜੀ ਨੇ ਕਿਹਾ ਕਿ 11 ਤਰੀਕ ਦੀ ਸੁਪਰੀਮ ਕੋਰਟ ਦੀ ਜਿਹੜੀ ਮੀਟਿੰਗ ਆ ਆਪਾਂ ਉਹਦੇ ਚੱਲਦੇ ਆ, ਡੇ ਟੂ ਡੇ ਸੁਣਵਾਈ ਕਰਵਾਉਣੇ ਆ ਜੀ ਤੇ ਜੋ ਫੈਸਲਾ ਕਰੂਗੀ ਸਰਕਾਰ ਆ ਸੁਪਰੀਮ ਕੋਰਟ ਆਫ ਹਾਊਸ ਮੰਨਣ ਲਈ ਪਾਬੰਦ ਹੋਣੇ। ਤਾਂ ਕਿਸਾਨਾਂ ਨੇ ਦੋ ਟੁਕ ਜਵਾਬ ਦਿੱਤਾ ਕਿ ਨਾ ਅਸੀਂ ਸੁਪਰੀਮ ਕੋਰਟ 'ਚ ਗਏ ਆ, ਨਾ ਹੁਣ ਜਾਣਾ। ਜੀ ਸੁਪਰੀਮ ਕੋਰਟ 'ਚ ਜਿਹੜੇ ਗਏ ਨਰਿਟ ਲੈ ਕੇ ਉਹ ਆਪਦਾ ਜਾਣਗੇ ਤੇ ਜੀ ਬਾਕੀ ਜਿਹੜਾ ਹੈਗਾ ਦੂਸਰਾ ਸਰਕਾਰ ਨੂੰ ਨੋਟਿਸ ਹੈ, ਸਰਕਾਰ ਜਾਊਗੀ। ਅਸੀਂ ਨਹੀਂ ਜਾਣਾ। ਜੇ ਸੁਪਰੀਮ ਕੋਰਟ ਦਾ ਫੈਸਲਾ ਸਾਡੇ ਹੱਕ 'ਚ ਨਾ ਹੋਇਆ ਤਾਂ ਅਸੀਂ ਉਹ ਫੈਸਲਾ ਵੀ ਮੰਨਣ ਦੇ ਪਾਬੰਦ ਨਹੀਂ ਹੋਵਾਂਗੇ। ਅਨਕਾਰੀ ਕਰਤੀ ਆ ਫੈਸਲਾ ਮੰਨਣ। ਅੱਗੇ ਫਿਰ ਕਿਸਾਨ ਜਥੇਬੰਦੀਆਂ ਜਿਹੜੇ ਕਿਸ ਤਰ੍ਹਾਂ ਦੀ ਰਣਨੀਤੀ ਅਪਣਾ ਰਹੀਆਂ, ਕਿਉਂਕਿ ਜਿਸ ਤਰੀਕੇ ਨਾਲ ਕੇਂਦਰੀ ਮੰਤਰੀ ਵੱਲੋਂ ਕਹਿ ਦੇਣਾ ਕਿ ਜਿਹੜੇ ਕਾਨੂੰਨ ਹੈ ਇਹ ਏਦਾਂ ਵਾਪਸ ਨਹੀਂ ਲਏ ਜਾਣਗੇ, ਸੋ ਜਥੇਬੰਦੀਆਂ ਦਾ ਜਿਹੜਾ ਅੱਗੇ ਇਸ ਤੋਂ ਕਿਸ ਤਰ੍ਹਾਂ ਦੀ ਰਣਨੀਤੀ ਅੱਗੇ ਰਹੂਗੀ ਜੀ? ਦੇਖੋ, ਅਸੀਂ ਉਹਨਾਂ ਨੂੰ ਸਾਫ਼ ਤੇ ਸਪਸ਼ਟ ਕਹਿਤਾ ਵੀ ਜਾਂ ਤਾਂ ਤੁਸੀਂ ਸਾਨੂੰ ਗੋਲੀਆਂ ਮਾਰ ਕੇ ਭੇਜ ਸਕਦੇ ਹੋ ਤੇ ਜਾਂ ਮਤਲਬ ਅਸੀਂ ਕਾਨੂੰਨ ਆਪਣਾ ਜਿਹੜਾ ਹੈਗਾ ਰੱਦ ਕਰਾ ਕੇ ਜਾਵਾਂਗੇ। ਅਗਲੀ ਗੱਲ ਇਹ ਹੈ ਵੀ ਕੱਲ ਅਸੀਂ ਤੁਹਾਨੂੰ ਟ੍ਰੇਲਰ ਦਿਖਾ ਦਿੱਤਾ ਹੈ ਜੀ 26 ਮਾਰਚ ਦੀ ਜਿਹੜੀ ਮਤਲਬ ਜਿਹੜੇ ਪਰੇਡ ਦਾ ਜੀ 26 ਜਿਹੜੀ ਜਨਵਰੀ ਦੀ ਪਰੇਡ ਦਾ। ਹਾਂਜੀ ਜੀ ਜੀ ਤੇ ਉਹਦਾ 26 ਜਨਵਰੀ ਦੀ ਜਿਹੜੀ ਪਰੇਡ ਹੈ ਇਤਿਹਾਸਕ ਹੋਊਗੀ ਤੇ ਉਹਦੇ ਜਿਹੜੇ ਹੈਗਾ ਸਿੱਟੇ ਨਿਕਲਣੇ ਜਿਹੜੇ ਉਹ ਤੁਹਾਨੂੰ ਸਾਹਮਣੇ ਆਉਣਗੇ। ਜੀ ਤੁਹਾਨੂੰ ਕੀ ਲੱਗਦਾ ਹੈ ਪ੍ਰਧਾਨ ਜੀ? ਦੇਖੋ, ਜਿਸ ਤਰੀਕੇ ਨਾਲ ਸਰਕਾਰ ਪਹਿਲਾਂ ਤੁਹਾਨੂੰ ਗੱਲਬਾਤ ਲਈ ਸੱਦਾ ਦਿੰਦੀ ਆ, ਗੱਲਬਾਤ ਵਾਸਤੇ ਬੁਲਾਉਂਦੀ ਹੈ, ਤੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਵੱਲੋਂ ਇਦਾਂ ਦਾ ਬਿਆਨ ਦੇਣਾ ਜਾਂ ਇਦਾਂ ਦੀ ਗੱਲ ਕਹਿ ਦੇਣੀ, ਕਿਉਂਕਿ ਕੋਰਟ ਦੇ ਵਿੱਚ ਜੇ ਸੁਪਰੀਮ ਕੋਰਟ ਜਿਹੜੀ ਹੈਗੀ ਆ ਭਾਰਤ ਦੀ ਸਰਵਉੱਚ ਅਦਾਲਤ ਹੈ, ਨਿਆਂਪਾਲਿਕਾ ਹੈ, ਕੀ ਤੁਹਾਨੂੰ ਲੱਗਦਾ ਕਿ ਨਿਆਂਪਾਲਿਕਾ ਤੋਂ ਤੁਹਾਨੂੰ ਜਿਹੜਾ ਨਿਆਂ ਨਹੀਂ ਮਿਲੂਗਾ? ਜੀ ਦੇਖੋ, ਗੱਲ ਇਹ ਹੈ ਵੀ ਨਿਆਂਪਾਲਿਕਾ ਵੀ ਸਰਕਾਰ ਦਾ ਇੱਕ ਅੰਗ ਹੈ ਜੀ। ਉਹ ਜਿਹੜੇ ਜੱਜ ਉਹਨਾਂ ਨੇ ਸਰਕਾਰ ਨੇ ਲਾਏ ਨੇ, ਜਿਹੜੀ ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈ, ਉਹ ਤੋਂ ਕਿਵੇਂ ਬਾਹਰ ਹੋ ਜਾਣਗੇ? ਜੀ ਠੀਕ ਹੈ। ਕਹਿਣ ਨੂੰ ਭਾਵੇਂ ਆਪਾਂ ਪਿਛਲੇ ਇਤਿਹਾਸ ਤੋਂ ਲਾ ਕੇ ਕਹਿੰਦੇ ਹਾਂ ਕਿ ਨਿਆਂਪਾਲਿਕਾ ਇੰਡੀਪੈਂਡੈਂਟ ਹੈ, ਇੰਡੀਪੈਂਡੈਂਟ ਤਾਂ ਕੁਝ ਵੀ ਨਹੀਂ ਹੈ। ਉਹ ਕਿਹੜਾ ਲੋਕਾਂ ਰਾਹੀਂ ਚੁਣੇ ਹੋਏ ਨੇ, ਸਰਕਾਰ ਨੇ ਨੋਮੀਨੇਟ ਕੀਤੇ ਹੋਏ ਨੇ, ਸਰਕਾਰ ਨੇ ਨਿਯੁਕਤ ਕੀਤੇ ਨੇ, ਸਰਕਾਰ ਹੀ ਉਹਨਾਂ ਨੂੰ ਤਨਖਾਹ ਦਿੰਦੀ ਹੈ, ਸਰਕਾਰ ਨੇ ਉਹਨਾਂ ਦਾ ਜਿਹੜਾ ਹੈਗਾ ਡਿਊਟੀ ਦਿੱਤੀ ਹੁੰਦੀ ਹੈ, ਸਰਕਾਰ ਹੀ ਉਹਨਾਂ ਨੂੰ ਸਾਰਾ ਕੁਝ ਕਰਦੀ ਹੈ, ਨੋਟੀਫਿਕੇਸ਼ਨਾਂ ਦਿੰਦੀ ਹੈ। ਤੇ ਇਸ ਕਰਕੇ ਸਰਕਾਰ ਤੋਂ ਬਾਹਰ ਨਹੀਂ ਜਾ ਸਕਦੇ। ਜਿਹੜਾ ਪਿਛਲਾ ਇਤਿਹਾਸ ਭਾਵੇਂ ਅੰਗਰੇਜ਼ਾਂ ਦਾ ਇਤਿਹਾਸ ਦੇਖ ਲਓ, ਭਾਵੇਂ ਇਹ ਮੋਦੀ ਸਰਕਾਰ ਦਾ ਇਤਿਹਾਸ ਲੈ ਲਓ, ਕਿੰਨੇ ਫੈਸਲੇ ਇਹਨਾਂ ਨੇ ਕਰਾਏ ਨੇ। ਉੱਥੇ ਉਹ ਜੱਜਾਂ ਦੇ ਨਾਲ ਵੀ ਬਾਰਗੇਨਿੰਗ ਹੁੰਦੀ ਹੈ, ਉਹਨਾਂ ਨੂੰ ਜਿਹੜਾ ਹੈਗਾ ਆਪਣਾ ਰਾਜ ਸਭਾ ਦੇ ਮੈਂਬਰ ਬਣਾਇਆ ਜਾ ਰਿਹਾ ਹੈ। ਜੀ ਜੀ ਹੁਣ ਇਸ ਤੋਂ ਬਾਅਦ ਜੀ 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 ਕਿਵੇਂ ਉਮੀਦ ਕਰ ਸਕਦੇ ਹਾਂ ਵੀ ਉਹ ਫੈਸਲਾ ਦੇਣਗੇ, ਸਹੀ ਦੇਣਗੇ ਜਾਂ ਆਜ਼ਾਦ ਫੈਸਲਾ ਦੇਣਗੇ? ਜੀ ਹੁਣ ਆਪਾਂ ਜਥੇਬੰਦੀਆਂ ਦੀ ਜੇ ਆਪਾਂ ਗੱਲ ਕਰੀਏ, ਕਿਸਾਨ ਜਥੇਬੰਦੀਆਂ ਵੱਲੋਂ ਕੋਈ ਮੀਟਿੰਗ ਕਰਕੇ ਕੋਈ ਫੈਸਲਾ ਲਿਆ ਗਿਆ ਕਿ ਸਰਕਾਰ ਦੇ ਇਸ ਰਵੱਈਏ ਤੋਂ ਬਾਅਦ ਅੱਗੇ ਕਿ 26 ਵਾਲੇ ਆਪਾਂ ਜਿਹੜਾ ਐਕਸ਼ਨ ਲਿਖਿਆ ਹੋਇਆ 26 ਵਾਲਾ ਜਿਹੜਾ ਮਾਰਚ ਕਰਨਾ ਜਾਂ ਪਰੇਡ ਕਰਨੀ ਹੈ, ਸਿਰਫ ਉੱਥੋਂ ਉਹੀ ਜਿਹੜਾ ਸਥਿਰ ਰੱਖਿਆ ਜਾਊਗਾ, ਉਸੇ ਤੇ ਹੀ ਜਿਹੜੀ ਕਾਰਵਾਈ ਕੀਤੀ ਜਾਊਗੀ? ਨਹੀਂ, ਉਸੇ ਦੀ ਫੁੱਲ ਤਿਆਰੀ ਕੀਤੀ ਜਾਵੇਗੀ। ਹੋਰ ਟਰੈਕਟਰਾਂ ਦੀ ਲਾਮਬੰਦੀ ਕੀਤੀ ਜਾਵੇਗੀ। ਪੰਜਾਬ ਚੋਂ ਦੂਜੀਆਂ ਸਟੇਟਾਂ 'ਚੋਂ ਹੋਰ ਟਰੈਕਟਰ ਮੰਗਾਏ ਜਾਣ, ਹੋਰ ਲੋਕ ਮੰਗਾਏ ਜਾਣਗੇ ਬਾਈਕਾਂ ਦੇ ਵਿੱਚ, ਜਿਸ ਤਰ੍ਹਾਂ ਵੀ ਹੋ ਸਕੂਗਾ। ਮਤਲਬ ਵੱਧ ਤੋਂ ਵੱਡੀ ਗਿਣਤੀ ਜਿਹੜੇ ਲੋਕਾਂ ਨੂੰ, ਕਿਸਾਨਾਂ ਨੂੰ ਇਹਦੇ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਵਾਸਤੇ ਤੇ ਇਸ ਪੂਰੀ ਜਾਣਕਾਰੀ ਦੇਣ ਵਾਸਤੇ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।